ਪਰਿਵਾਰ ਤੇ ਲਾਹਨਤ ਪਾਵਾਂ ਜੀ। ਬਾਬਾ ਜੀ ਵੈਸੇ ਤੁਹਾਡਾ ਬਣਦਾ ਤਾਂ ਨਹੀਂ, ਫੇਰ ਵੀ ਸਲਾਮ ਅਲੈਕਮ ਹੈ। ਉਹ ਤੁਸੀਂ ਮੁਸਲਮਾਨ ਨਹੀਂ? ਬਾਬਾ ਜੀ ਆਪਸ ਦੀ ਗੱਲ ਆ, ਤੁਸੀਂ ਧਾਗਾ ਕਰਨ ਲੱਗ ਪਏ ਹੋ, ਪਹਿਲੇ ਸੁਣਤਾਂ ਤੇ ਕਰਾ ਲੈਣੀਆਂ ਪਰ ਖੈਰ ਇਹਨਾਂ ਦਾ ਬਹੁਤਾ ਚੱਲਦਾ ਵਾ। ਅੱਛਾ ਬਾਬਾ ਜੀ ਰੌਲਾ ਪਤਾ ਕੀ ਹੈ, ਮਸਲਾ ਸਾਡੇ ਨਾਲ ਬੜੀ ਦਿਨਾਂ ਦਾ ਚੱਲਣ ਡਿਆ ਕਿ ਸਾਡਾ ਨਾ ਕੰਮ ਬੰਦ ਹੋਇਆ ਤੇ ਸਾਡੀ ਕੰਮ ਵਾਲੀ ਲਕੀਰ ਵੇਖ ਕੇ ਦੱਸੋ ਵਿੱਚ ਕੀ ਮਸਲਾ ਆ ਰਿਹਾ। ਤੇ ਜਿਹੜੇ ਆ ਇੱਕ ਵਾਰੀ ਭਾਈ ਦੀ ਸਿਫਾਰਿਸ਼ ਤੇ ਫੇਰ ਦੱਸੋ ਤੁਸੀਂ ਕੀ ਰੌਲਾ ਤੇ ਜਿਹੜਾ ਵੀ ਤੁਸੀਂ ਮੰਤਰ ਕਰਨਾ ਵਾ ਨਾ, ਜਿਹੜਾ ਵੀ ਮੰਤਰ ਕਰਨਾ ਵਾ ਉਹ ਕੰਮ ਵਾਲੀ ਲਕੀਰ ਦੇ ਉੱਤੇ ਮੂੰਹ ਰੱਖ ਕੇ ਅੰਦਰ ਤੱਕ ਫੂਕ ਮਾਰਨੀ। ਕੰਮ ਚੱਲਣਾ ਚਾਹੀਦਾ ਨਾ 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 ਬਾਬਾ ਜੀ, ਆ ਲਕੀਰ ਤੇ ਬਿਲਕੁਲ ਮੂੰਹ ਰੱਖ ਕੇ ਫੂਕ ਨਹੀਂ ਮਾਰਨੀ। ਇਹ ਬੈਕ ਫੂਕ ਵੱਜੀ ਨਾ ਮਜ਼ੀਦ ਸੜ ਜਾਣਾ। ਨਹੀਂ ਨਹੀਂ, ਜੇ ਬੈਕ ਫੂਕ ਵੱਜ ਗਈ ਨਾ ਤੇ ਐਡਾ ਬੋਕਲ ਤੁਹਾਡੇ ਮੂੰਹ 'ਚ ਆ ਜਾਣਾ ਵਾ। ਹੋ ਜਾਊਗਾ ਲੈ ਬਾਬਾ ਵੇਖੋ ਤੁਸੀਂ ਰੌਲਾ ਕੀ ਆ, ਹੁਣ ਹੀ ਕੰਮ ਬੰਦ ਹੋਇਆ, ਪਹਿਲੇ ਤਾਂ ਪੂਰਾ ਸ਼ਹਿਰ ਦਾ ਸ਼ਹਿਰ ਖਿੱਚ ਜਾਂਦੀ ਸੀਗੀ। ਬਾਬਾ ਜੀ ਵੇਖੋ ਤੁਸੀਂ ਕੰਮ ਵਾਲੀ ਲਕੀਰ 'ਚ ਕੀ ਰੌਲਾ। ਇਹ ਜਿਹੜੀ ਤੁਹਾਡੀ ਕੰਮ ਵਾਲੀ ਲਕੀਰ ਹੈ ਨਾ ਜੀ, ਹਾਂ ਬਾਬਾ ਜੀ, ਇਹ ਜਵਾਇਆ ਬਹੁਤ ਹੋ ਗਿਆ। ਤਿੰਨ ਇੱਕ ਦੇ ਮਸਾਲੇ ਦੀਆਂ 4 ਤਗਾਰੀਆਂ ਪੈਣੀਆਂ ਤੇ ਮਿਸਤਰੀ ਦਾ ਦਿਲ ਲੱਗਣਾ। ਉਹਨੇ ਜਦੋਂ ਕਾਂਡੀ ਭਰ ਕੇ ਸੁੱਟੀ ਨਾ, ਉੱਤੇ ਜਦੋਂ ਫੇਰ ਨਾ ਗਰਮਾਲਾ। ਆਹਾ ਬੁੱਧ ਜੁਮਾ ਹਫਤਾ ਤਵਾਰ ਬਜ਼ੁਰਗਵਾਰ ਤੇ ਲਾਂਤ ਬੇਸ਼ੁਮਾਰ। ਬਜ਼ੁਰਗਵਾਰ ਮੈਂ ਸਦਕੇ ਕੁਰਬਾਨ। ਅੱਗੋਂ ਗੁੱਸਾ ਨਹੀਂ ਕਰੀਦਾ, ਅੱਗੋਂ ਕਹੀਦਾ ਮੰਨਿਆ ਜੀ। ਨਹੀਂ ਨਾ ਨਹੀਂ ਬਾਜੀ, ਆ ਵੇਖ ਤੇ ਸਹੀ ਬਾਜੀ। ਆਏ ਨਹੀਂ ਮੈਂ ਸਦਕੇ ਜਾਵਾਂ, ਇਹਨਾਂ ਦੀ ਤੇ ਤੁਹਾਡੀ ਟੋਪੀ ਇੱਕੋ ਜਿਹੀ ਆ। ਆਓ ਆ ਥੱਲਿਓ ਵੀ ਬਿਲਕੁਲ ਇਦਾਂ ਹੀ ਕਾਲਾ ਧੂਤ ਆ। ਇਹ ਬਾਬਾ ਤੇ ਹੁਣ ਭਰਾ ਚਿੱਟਾ ਹੋ ਗਿਆ। ਹਾਂ। ਜਦੋਂ ਜੰਮਿਆ ਵਾ ਬਿਲਕੁਲ ਕਾਲਾ ਧੁੱਤ ਸੀਗਾ। ਓਏ ਉਤੋਂ ਜੂਨ ਜੁਲਾਈ ਦਾ ਮਹੀਨਾ, ਇਹਦੇ ਅੱਬੇ ਨੇ ਝੰਡ ਲਵਾ ਕੇ ਤੇ ਝੋਲੀ 'ਚ ਪਾਇਆ। ਉਹ ਦੂਰੋਂ ਇਦਾਂ ਲੱਗਦਾ ਸੀ ਪਤਾ ਨਹੀਂ ਚਾਚੇ ਹੋਣਾ ਦੀ ਖਰੇ ਸ਼ਲਵਾਰ ਪਾਟੀ ਆ। ਵੈਸੇ ਬਾਜੀ ਇਹ ਗੱਲ ਦੱਸਾਂ, ਹਾਂ ਬਾਜੀ ਆਪਸ ਦੀ ਗੱਲ ਹੈ, ਇਹੋ ਜੀ ਮੂਰਤ ਹੋਵੇ ਨਾ, ਇਹੋ ਜਿਹਾ ਖੁਸਰਾ ਹੋਵੇ, ਹਾਂ ਤਮਾਸ਼ਬੀਨ ਜਾਣ ਕੇ ਤੇਲ 'ਚ ਰੇਤ ਪਾਉਂਦਾ ਵੀ ਨਾਲ ਜੰਗਾਲ ਲੱਥਦਾ ਰਹੂਗਾ। ਇਹ ਤਾਂ ਜਦੋਂ ਜੰਮਿਆ ਇਹਦੀ ਮਾਂ ਨੇ ਇਹਨੂੰ ਦੁੱਧ ਹੀ ਨਹੀਂ ਦਿੱਤਾ। ਕਿਉਂ? ਉਹਨੇ ਕਿਹਾ ਇਹਦਾ ਮੂੰਹ ਲੱਗ ਗਿਆ, ਫਿਰ ਇਹਦੇ ਪਿਓ ਨੇ ਵੀ ਨਹੀਂ ਲਾਉਣਾ। ਇਹ ਤੇ ਤੇਰੀ ਮਾਂ ਨੇ ਤਾਂ ਗਲੀ 'ਚ ਪੈਪ ਰੱਖਿਆ ਸੀ, ਪੂਰੀ ਗਲੀ ਦੇ ਬੱਚੇ ਫੱਫ ਫੱਫ ਫੱਫ। ਬਾਬੇ ਨੂੰ ਕੀ ਕਰ ਰਹੇ ਹੋ ਬਾਬੇ ਨੂੰ ਕੱਲਾ? ਹਾਂ ਤੁਸੀਂ ਅੱਜ ਮਿਲੇ ਹੋ। ਬਾਬਾ ਜੀ ਬੜੇ ਗੋਰੇ ਚਿੱਟੇ ਸਨ। ਅੱਛਾ ਉਹ 골ਡਨ ਸੇਵ ਵਰਗਾ ਰੰਗ ਸੀ ਬਾਬਾ ਜੀ ਦਾ। ਜਿਵੇਂ ਉਹ ਤੇ 4 ਪਠਾਨ ਲੈ ਕੇ ਗਏ, ਉਹਨਾਂ ਨੂੰ ਮਸਾ ਨਹੀਂ ਆਇਆ, ਜਾ ਲੱਗੇ ਅੱਗ ਲਾ ਗਏ। ਨਹੀਂ ਵੇਖ ਤੇ ਸਹੀ ਬਜ਼ੁਰਗਵਾਰ ਦਾ ਚਿਹਰਾ ਮਾਸ਼ਾਅੱਲਾ ਕਿੱਡਾ ਕਾਲਾ ਵਾ ਤੇ ਮੂੰਹ ਲਾਲ ਆ, ਪਤਾ ਨਹੀਂ ਇਹਦਾ ਮੂੰਹ ਥਾਣੀ ਬਵਾਸੀਰ ਆ। ਉਹ ਬਵਾਸੀਰ ਤੋਂ ਯਾਦ ਆਇਆ, ਬਾਬੇ ਨੂੰ ਵਾਕਈ ਬਵਾਸੀਰ ਆ। ਬਾਬੇ ਨੂੰ ਸੱਚੀ ਮੁੱਚੀ ਬਵਾਸੀਰ ਆ ਤੇ ਆਪਣੀ ਮਸ਼ੂਕ ਨੂੰ ਖੂਨ ਨਾਲ ਖਤ ਲਿਖਦਾ ਇੰਜ ਕਰਕੇ। ਕੁੜੀ ਆ ਕੰਜਰਾਂ ਦੀ ਕੁੜੀ ਲੱਗਦੀ ਆ। ਉਹ ਚੱਲ ਇੱਕ ਅੱਧੇ ਗਾਣੇ ਦਾ ਪਤਾ ਕੰਜਰ ਹੋ ਜਾਂਦਾ। ਚਾਚਾ ਇੰਨੀ ਦੇਰ ਨਾ ਕਿਉਂ ਆਣਾ? ਤੈਨੂੰ ਪਤਾ ਹੀ ਆ ਦੁਕਾਨ ਤੇ ਕੋਈ ਬੰਦਾ ਨਹੀਂ ਹੁੰਦਾ ਤੇਰੇ ਤੋਂ ਇਲਾਵਾ। ਕੋਈ ਨਹੀਂ ਕਾਕਾ, ਮੈਂ ਲੇਟ ਵੀ ਆ ਜਾਵਾਂ, ਇੱਥੇ ਕਿਹੜਾ ਵੀ ਪੁਲਿਸ ਲੈਣਾ ਸਿੱਧੀਆਂ ਗਰਾਊਂਡ ਤੇ ਹੀ ਤੇ ਖੈਰ ਸੀ ਇੰਨੀ ਲੇਟ ਨਾਲ ਆਇਆ। ਉਹ ਤੂੰ ਕਾਕਾ ਮੇਰੇ ਮੱਥੇ ਨਾ ਲੱਗਿਆ ਕਰ, ਤੇਰਾ ਮੂੰਹ ਦੇਖ ਕੇ ਮੈਨੂੰ ਐ ਲੱਗਦਾ ਰਾਤ ਦੇ 11:30 ਵੱਜ ਗਏ। ਆ ਸ਼ੀਸ਼ੇ ਕਾਲੇ ਲਵਾਏ, ਉਹਦੀ ਵਜ੍ਹਾ ਨਾਲ ਝਾਕਾ ਪੈਂਦਾ। ਬਾ ਠੀਕ ਹੈ, ਸ਼ੀਸ਼ੇ ਖੋਲੀ ਨਾ ਕਿਤੇ ਹਮਕ ਇੱਥੋਂ ਤੱਕ ਨਾ ਆਵੇ। ਇਹ ਕਾਲੇ ਸ਼ੀਸ਼ੇ ਇੰਨੇ ਲਵਾ ਲਏ, ਇੱਕ ਦਾ ਮੂੰਹ ਦੇਖਣ ਵਾਲਾ ਲਵਾ ਲੈਂਦਾ, ਤੇਰੇ ਸਾਰੇ ਪੈਸੇ ਬਚ ਜਾਣੇ ਸੀ।
ਆ 23 ਲੱਖ ਰੁਪਇਆ ਲਾਇਆ ਤੁਸੀਂ 150 ਦੀ ਮੰਜੀ ਲਾ ਕੇ ਦੁਕਾਨ ਬਣਾ ਲਈ ਬੱਲੇ ਆ ਤੇਰੀ ਦੁਕਾਨਦਾਰੀ ਤੇ ਲਾਵਾਂ ਪਰੇ ਰੱਖ ਓਏ ਚਾਚਾ ਚਾਚਾ ਇਹਦਾ ਥੱਲੇ ਵਾਲਾ ਹਿੱਸਾ ਕਿੱਥੇ ਆ? ਨਾਲ ਹੀ ਆ ਉਹ ਨਹੀਂ ਚਾਚਾ ਜੀ ਮੈਂ ਪੁੱਛਣ ਡਿਆ ਇਹਦਾ ਥੱਲੇ ਵਾਲਾ ਹਿੱਸਾ ਕਿੱਥੇ ਆ? ਹੁਣ ਤੇਰਾ ਹੱਥ ਲਵਾਵਾਂ ਫੇਰ ਯਕੀਨ ਆਊ ਤੈਨੂੰ ਵੀ ਨਾਲ ਹੀ ਆ ਪੋਤੇ ਸੋਲਰ ਸਿਸਟਮ ਵਾਲਾ ਵਾ ਇੱਥੇ ਰੱਖ ਦੇ ਨੂੰ ਕੋਈ ਇੱਥੇ ਨਿਆਣਿਆਂ ਨੂੰ ਮੈਂ ਤੈਨੂੰ ਕਿਹਾ ਵੀ ਅੱਗੇ ਵੀ ਮੇਰੇ ਸਮਾਂ ਸੌਦੇ ਚ ਹੱਥ ਮਾਰਦੇ ਕਿਸੇ ਨੂੰ ਹੱਥ ਨਹੀਂ ਮਾਰਨ ਦੇਣਾ ਮੈਂ ਉਹ ਨਹੀਂ ਚਾਚਾ ਜੀ ਤੁਹਾਡੀ ਦੁਕਾਨਦਾਰੀ ਇੰਨੇ ਗਾਹਕ ਵਾਪਸ ਜਾਂਦੇ ਤੁਸੀਂ ਪਤਾ ਨਹੀਂ ਕਿਉਂ ਲੇਟ ਆਉਂਦੇ ਹੋ। ਉਹ ਤਾਂ ਮੇਰਾ ਤਾਂ ਕੰਮ ਚੱਲਣਾ ਬਹੁਤ ਆ ਮੇਰੀ ਸਿਰਫ ਪਾਰਕਿੰਗ ਦਾ ਰੌਲਾ ਵਾ ਅਗਲਾ ਜਦੋਂ ਸੌਦਾ ਲੈਣ ਆਉਂਦਾ ਗੱਡੀ ਖੜੀ ਕਰਨ ਨੂੰ ਜਗ੍ਹਾ ਨਹੀਂ ਹੈ ਇਹ ਕਿਤੇ ਜਗ੍ਹਾ ਬਣ ਜਾਵੇ ਨਾ ਇੱਥੇ ਮੇਰੇ ਕੋਲ ਨਾ ਮੈਂ ਕਹਿੰਦਾ ਰਸ਼ ਨਾ ਮੁੱਕੇ ਜੀ ਚਾਚਾ ਇਹਦਾ ਥੱਲੇ ਵਾਲਾ ਹਿੱਸਾ ਕਿੱਥੇ ਆ? ਥੱਲੇ ਵਾਲੇ ਨਾਲ ਹੋਈ ਥੋੜੀ ਆ ਹੁਣ ਤਾਂ ਥੱਲੇ ਵਾਲੇ ਨੂੰ ਮੇਰਾ ਆਪਣਾ ਦੇਖਣ ਨੂੰ ਦਿਲ ਨਹੀਂ ਕਰਦਾ ਫੇਰ ਵੀ ਕਿੱਥੇ ਆ ਥੱਲੇ ਵਾਲਾ ਹਿੱਸਾ? ਬਸ ਜਦੋਂ ਹੁੰਦਾ ਸੀ ਉਦੋਂ ਆ ਹੀ ਨਹੀਂ ਸੀ ਛੱਡਦਾ ਮੈਂ ਸਿਰਫ ਤਾਂ ਫੜਾ ਦਿੰਦਾ ਸੀ ਚਲ ਕਾਲਾ ਜਿਹਾ ਹੈਗਾ ਇਹਨੇ ਬਾਬਾ ਕੋਸਾ ਜਿਹਾ ਹੱਥ ਪਾ ਲੈਣਾ ਮੈਂ ਫਾਇਦਾ ਆਪਣਾ ਵੀ ਸੇਕ ਬਹੁਤ ਆ ਨਾ ਕੋਲੋਂ ਹੀ ਬਾਬਾ ਭੌਂਕੀ ਜਾਂਦਾ ਮੈਂ ਤੇ ਅਕੈਡਮੀ ਚ ਆਉਣਾ 9:30 ਸੀ ਬਈ 9:30 ਵਜੇ ਆਉਣਾ ਕਾਕਾ 8 ਵਜੇ ਛੁੱਟੀ ਉਹ ਕਰ ਜਾ ਜਾਂਦਾ ਬਾਬਾ। 1.5 ਘੰਟਾ ਤਾਂ ਸਫਾਈ ਨੂੰ ਲੱਗ ਹੀ ਜਾਂਦਾ ਨਾ ਰੋਂਦਾ ਦੁਕਾਨਦਾਰੀ ਨੂੰ ਮੇਰਾ ਕੰਮ ਹੀ ਸਾਰਾ ਆਨਲਾਈਨ ਤੇਰਾ ਹਾਂਜੀ ਆਨਲਾਈਨ ਆ ਪੁੱਤ ਤੇਰਾ ਆਨਲਾਈਨ ਕੰਮ ਕਰਨ ਤੋਂ ਬਾਅਦ ਨਾ ਆਨਲਾਈਨ ਜ਼ਰੂਰ ਹੁੰਦਾ ਵਾ ਕਿਉਂਕਿ ਬਹੁਤ ਔਖਾ ਕੰਮ ਆ ਜਿਹੜਾ ਤੂੰ ਕਰਦਾ ਪੁੱਤ ਇੱਕ ਗੱਡ ਚੋਂ ਵੜ ਕੇ ਦੂਜੇ ਚੋਂ ਨਿਕਲਣਾ ਬੜਾ ਔਖਾ ਕੰਮ ਬਾਜੀ ਤੇਰੀ ਤੇ ਸਲਵਾਰ ਲੱਥੀ ਰਹਿੰਦੀ ਅੱਲਾ ਮਾਫੀ ਦੇ ਕੀ ਹੋਇਆ ਕੀ ਆ? ਤੈਨੂੰ ਤੇ ਕੰਮ ਹੀ ਹੋਰ ਕੋਈ ਨਹੀਂ ਫੜਨ ਵਾਲਾ ਲੈ ਇੱਥੋਂ ਕਿਤੇ ਬੰਨ ਬਾਬਾ ਇੱਥੋਂ ਸ਼ੈਂਪੂ ਚੁੱਕ ਲੈ ਇੱਥੋਂ ਲੈ ਕੇ ਲੋਕੀ ਮੁੜ ਜਾਂਦੇ ਸਾਡੇ ਤੱਕ ਪਹੁੰਚਦੇ ਹੀ ਨਹੀਂ। ਉਹ ਪਾਗਲਾ ਮੈਂ ਤਾਂ ਤੁਹਾਡੇ ਕਰਕੇ ਸ਼ੈਂਪੂ ਚਕਾ ਕੇ ਇੱਥੇ ਮਾੜੇ ਮਾੜੇ ਥੁੱਕ ਦੇ ਪੈਕਟ ਰਖਾਉਣ ਲੱਗਾ ਨਾਲ ਕੈਚ ਦੀਆਂ ਪੁੜੀਆਂ ਵੀ ਰੱਖ ਕਿਉਂ ਤੇ ਪੈਸੇ ਨਹੀਂ ਦੇ ਕੇ ਜਾਂਦੇ ਕਹਿੰਦੇ ਕਾਹਦੇ ਦੇਈਏ ਖੂਨ ਤਾਂ ਨਿਕਲਿਆ ਹੀ ਨਹੀਂ ਮੈਂ ਕਹਿੰਦਾ ਥੋੜੀ ਥੋੜੀ ਲਾ ਲਿਆ ਕਰਾਂਗੇ ਬਾਬਾ ਨਾਲਾ ਕਿੰਨੇ ਦਾ? ਤੇ 20 ਰੁਪਏ ਦਾ ਨਾਲਾ ਓਏ ਨਹੀਂ ਬਾਬਾ ਕੁਛ ਘੱਟ ਕਰ ਲੈ ਘੱਟ ਕਰਾਂ ਮਾਮਾ ਆਪ ਤੁਸੀਂ 500 ਲੈ ਕੇ ਖੋਲ ਦੇ ਯਾਨੀ ਤੈਨੂੰ ਬਿਮਾਰੀ ਪਵੇ ਬਾਬਾ ਤੈਨੂੰ ਚੁੱਕੇ ਹੈ ਬਾਬਾ ਨਾਲੇ ਦੀ ਵਜ੍ਹਾ ਨਾਲ ਕਾਕਾ ਮੇਰੀ ਗੱਲ ਸੁਣੋ ਨਾਲਾ ਤੁਸੀਂ ਨਾ ਹੀ ਲਾਓ ਹਾਂ। ਇਹ ਚ 2 ਗੰਢਾਂ ਹੁੰਦੀਆਂ ਤੁਸੀਂ ਐਵੇਂ ਕਿਤੇ ਫੜੇ ਜਾਓਗੇ ਲਾਸ਼ਕਟ ਪਾਇਆ ਕਰੋ ਜਦੋਂ ਮਰਜ਼ੀ ਚੜਾ ਕੇ ਕੰਧ ਟੱਪ ਗਈ ਚਾਚਾ ਜਿੰਨਾ ਤੈਨੂੰ ਤਜਰਬਾ ਨਾ ਮੈਨੂੰ ਲੱਗਦਾ ਇੱਕ ਦਾ ਸੀਜ਼ਨ ਖੁਸਰਿਆਂ ਨਾਲ ਤੂੰ ਵੀ ਲਾਇਆ। ਇਹ ਸੀਜ਼ਨ ਲਾ ਲੈਣਾ ਚਾਹੀਦਾ ਬਹੁਤ ਪੈਸੇ ਕਮਾਉਣੇ ਚਾਹੀਦੇ ਹਰ ਬੰਦੇ ਨੂੰ ਤੇ ਬਾਬਾ ਹੱਥ ਵੇਖ ਲੈਣਾ ਉਹ ਤੂੰ ਨਾਲਾ ਲੈ ਮੈਂ ਪਹਿਲਾਂ ਗੰਦੇ ਨਾਲੇ ਤੇ ਫਿਰਨ ਡਈ ਆ। ਕੋਈ ਗੱਲ ਨਹੀਂ ਓਏ ਬਾਜੀ ਤੁਸੀਂ ਮੇਰੀ ਗੱਲ ਸੁਣੋ ਹਾਂ ਬਾਬਾ ਕੀ ਗੱਲ ਆ? ਇਹ ਤੁਸੀਂ ਕੰਮ ਛੱਡਦੇ ਕਿਉਂ ਨਹੀਂ ਆ ਜਿਹੜੇ ਇਹ ਕਦੋਂ ਕਿ ਤੱਕ ਤੁਸੀਂ ਦੋਵੇਂ ਜਾਣੇ ਇਕੱਲੇ ਇੱਕ ਦੂਜੇ ਨਾਲ ਜੋੜ ਕੇ ਫਿਰਦੇ ਰਹੋਗੇ ਹੈ ਅਲੱਗਾ ਕੰਮ ਕਰ ਲਓ ਲਹਿਦਾ ਉਹ ਆਪਣੀ ਲਹਿਦਾ ਜ਼ਿੰਦਗੀ ਗੁਜ਼ਾਰੇ ਤੂੰ ਆਪਣੀ ਲਹਿਦਾ ਗੁਜ਼ਾਰ ਉਹ ਬਾਅਦ ਦੇ ਵਿੱਚ ਤੁਹਾਡਾ ਰੌਲਾ ਬਣ ਗਿਆ ਫੇਰ ਜੋ ਇੱਕ ਦੂਜੇ ਦਾ ਗਿਰਬਾਨ ਫੜੋਗੇ ਬਾਬਾ ਤੂੰ ਮੁਲਕੀ ਹਾਲਾਤ ਵੇਖ ਕਿਹੜੇ ਜਾਣਦਾ ਆ ਹਾਂ ਕੰਮ ਤੇ ਸਾਰਿਆਂ ਨੂੰ ਬਿਮਾਰੀ ਪਈ ਆ ਹਾਂ। ਕੰਮ ਤੇ ਕੋਈ ਵੀ ਕੰਮ ਦਾ ਨਹੀਂ ਆਉਂਦੇ ਆ ਇੱਥੇ ਥੋੜੀ ਜਿਹੀ ਮਿਹਨਤ ਹੋਣੀ ਆ ਤੇਰੇ ਕੰਮ ਦਾ ਬਣ ਜਾਣਾ ਹੈ ਚਾਚਾ ਇਹ ਮਿਹਨਤ ਕਰਦਾ ਹੈ ਇੱਕ ਕੰਮ ਤੇ ਕਿਹੜੇ ਤੇ ਤੇ? ਕੰਮ ਕਿਸੇ ਬਗਾਨੇ ਦਾ ਨਹੀਂ। ਇਹਦਾ ਕਾਸ਼ਫ ਦੇ ਅੱਬੂ ਹੁਣ ਤੁਹਾਨੂੰ ਬਕਵਾਸ ਬੰਦ ਕਰੀ ਮੈਂ ਖਬਰਦਾਰ ਜੇ ਕਾਸ਼ਰ ਦੇ ਅੱਬੂ ਦਾ ਤੂੰ ਵੀ ਨਾਮ ਛੱਡ ਦੇ ਤੂੰ ਵੀ ਛੱਡ ਦੇ ਬਾਬਾ। ਇਹ ਕੰਮਾਂ 'ਚ ਕੁਝ ਨਹੀਂ ਪਿਆ ਮੇਰੀ ਗੱਲ ਸੁਣ ਲਾ ਬਾਬਾ ਤੇਰਾ ਨਾ ਬੜਾ ਪੂਰਵਾ ਜਿਹਾ ਪੇੜੇ ਵਰਗਾ ਹੱਥ ਆਉਂਦਾ ਵਾ ਇਹ ਤੇਰੇ ਹੱਥੀ ਨਹੀਂ ਆਉਣਾ ਅੱਛਾ ਗੱਲ ਓਏ ਤੂੰ ਕਾਕਾ ਜਦੋਂ ਗੰਦੀ ਫਿਲਮ ਦੇਖਦਾ ਤੇਰੀ ਹੋਰ ਤੇ ਸ਼ਾਇਦ ਕੋਈ ਫੜੀ ਨਹੀਂ ਹੁੰਦੀ ਵਾਲ ਖੜੇ ਹੋ ਜਾਂਦੇ ਤੇਰੇ ਸ਼ੈ ਖੜੀ ਤੇ ਇੱਕੋ ਹੀ ਬੰਦਾ ਕਰਦਾ ਹੀ ਇਹਦੇ ਵਾਲਾਂ ਤੋਂ ਪਤਾ ਲੱਗ ਜਾਂਦਾ ਵੀ ਇਹ ਹੁਣ ਠੰਡੀ ਹੋਣ ਵਾਲੀ ਹੈ ਤੇ ਗੱਲ ਸੁਣ ਬਾਬਾ ਜੀ ਹਾਂਜੀ ਆਹ ਮੂੰਹ ਚ ਪਾਉਂਦੇ ਹੋ ਤੇ ਇਹਦੀਆਂ ਪਹਿਲੇ ਸੁਣਤਾ ਹੀ ਕਰਾ ਲਓ ਐਡਾ ਪੂਰਾ ਲੱਗਦਾ ਨੀ। ਇਹਦਾ ਤੈਨੂੰ ਬੇੜਾ ਜਿਹਦੀਆਂ ਹੋਈਆਂ ਵਾ ਉਹਦੇ ਹਾਲ ਤੁਸੀਂ ਦੇਖਦੇ ਵੀ ਨਹੀਂ ਐ ਵੀ ਬਾਬਾ ਅਸੀਂ ਨੇ ਤੇਰੀਆਂ ਕੀ ਸੁਣ ਵੇ ਵੇਖਣ ਵਾਲੀਆਂ ਇੱਕੋ ਹੀ ਬੰਦੇ ਦੀਆਂ ਵਾ ਕਾਸ਼ਫ ਦੇ ਅੱਬੂ ਬਾਬਾ ਤੇਰੇ ਮੂੰਹ ਚੋਂ ਵੀ ਰਾਲਾਂ ਆ ਜਾਣੀਆਂ ਮੈਂ ਤੈਨੂੰ ਆਪਣਾ ਦਿਖਾਵਾਂ ਕਾਕਾ ਉੱਤੇ ਮੈਂ ਲੈਸ ਲਵਾਈ ਹੈ ਸਿਰਫ ਇੱਧਰਲੇ ਇਲਾਕੇ ਨੂੰ ਕਿਹਾ ਗਿਆ ਹਰਾਮ ਦਾ ਬਾਗ ਓਏ ਟੋਪੀ ਕਿੱਥੇ ਆ
ਆ ਜਿਹੜਾ ਤੂੰ ਜਜ਼ਬਾਤੀ ਹੋ ਕੇ ਟੋਪੀ ਨਾਲੋਂ ਲਾਉਣਾ ਮੈਨੂੰ ਇਹ ਤੋਂ ਗੁੱਸਾ ਚੜਦਾ ਜਦੋਂ ਮੈਂ ਜਾਣਾ ਹੀ ਨਹੀਂ ਤੈਨੂੰ ਕਿਉਂ ਮੰਗਾਇਆ ਉਹਨੂੰ ਮੈਂ ਇਹ ਪੁੱਛਣਾ ਚਾਹੁੰਦਾ ਕਿ ਬਿਲਡਿੰਗ ਤੁਹਾਡੇ ਪਿਓ ਦੀ ਆ ਇਹ ਉਹ 3 ਮਹੀਨੇ ਦਾ ਕਿਰਾਇਆ ਹੋ ਗਿਆ ਆ ਕਿਰਾਏ ਕਿਉਂ ਨਹੀਂ ਪਹੁੰਚਾਇਆ ਤੁਸੀਂ ਇਹ ਜਿਹੜਾ ਅਸੀਂ 3 ਮਹੀਨੇ ਦਾ ਨਹੀਂ ਨਾ ਪਹੁੰਚਾਇਆ ਅਸੀਂ ਪਹੁੰਚਾਉਣਾ ਹੀ ਨਹੀਂ ਓਏ ਛੜੁੱਲ ਚੁੱਪ ਬੈਠਾ ਉਹਨੂੰ ਦੱਸ ਕੀ ਕਹਿ ਉਹ ਤੇਰਾ ਨਾਂ ਚਾਚਾ ਛੜੋਲਾ ਛੜੋਲੇ ਇਦਾਂ ਦੇ ਹੁੰਦੇ ਹਾਂ ਪਤਾ ਨਹੀਂ ਕੀ ਨਾ ਛੜੋਲਾਂ 'ਚ ਫਿਰਦਾ ਰਿਹਾ ਤੂੰ ਤੇ ਜਿਹੜਾ ਤੈਨੂੰ ਕਿਰਾਇਆ ਚਾਹੀਦਾ ਤੈਨੂੰ ਮੈਂ ਦੱਸ ਦਵਾਂ ਇਹ ਤਾਂ ਸਾਨੂੰ ਵੀ ਚਾਹੀਦਾ ਕਾਕਾ ਆ ਕਿਰਾਇਆ ਕਾਹਦੇ ਮੈਨੂੰ 50 ਰੁਪਏ ਦਾ ਮੈਂ ਹੁਣੇ ਘਰ ਦੇ ਕਿਰਾਏ ਤੇ ਬੈਠਾ ਇੱਥੇ ਬਕਵਾਸ ਕਰਨ ਡਿਆ ਤੂੰ ਚਾਚਾ ਕੋ ਆਪਣੀ ਦੁਕਾਨ ਵਾਲਾ ਧਿਆਨ ਕਰ ਲਿਆ ਕਰ ਤੂੰ ਜਿੱਦਾਂ ਮਰਜ਼ੀ ਲੜਾਈ ਹੁੰਦੀ ਰਹੇ ਤੂੰ ਨਾ ਮੇਰੇ ਸੌਦੇ 'ਚ ਹੱਥ ਨਹੀਂ ਮਾਰਨਾ ਤੂੰ ਕਿਰਾਇਆ ਕਿਉਂ ਨਹੀਂ ਦਿੰਦਾ ਵੈਸੇ ਹੀ ਵੈਸੇ ਦਾ ਮਕਸਦ ਕੀ ਹੈ ਵੈਸੇ ਦਾ ਮਕਸਦ ਕੀ ਆ ਤੇਰੀ ਮੈਂ ਭੈਣ ਕੱਢਣੀ ਖੋਤੀ ਦਿਆ ਕੁੱਤਾ ਵੈਸੇ ਸਾਲੇ ਅੱਖਾਂ ਨੂੰ ਪੈਣ ਡਿਆ ਆ ਉਹ ਜਜ਼ੀਦ ਤੇ ਜਵਾਈ ਮੈਨੂੰ ਸਿਰਫ ਇਹ ਦੱਸ ਦੇ ਕਿਰਾਇਆ ਕਿਉਂ ਨਹੀਂ ਦੇਣ ਡਿਆ ਨਹੀਂ ਹੈਂ? ਨਹੀਂ ਇੱਥੇ ਕੀ ਕਰਦਾ ਆ ਨਜੂਮੀ ਆ ਇਹ ਜਮਾਲਕ ਮੈਂ ਨੂੰ ਬੜਾ ਆਉਣ ਵਾਲਾ ਗੁੱਸੇ 'ਚ। ਪੱਕਾ ਦੱਸ ਰਿਹਾ ਇਹ ਹੱਥ ਦੀਆਂ ਲਕੀਰਾਂ ਦੀ ਕਾਟ ਪਲਟਦਾ ਮਾਹਰਾ ਮੈਂ ਹੱਥ ਦੇਖਦਾ ਅੱਜ ਦੇਖ ਨੂੰ ਦੱਸਦਾ ਆ ਜੀ ਜੀ ਤੂੰ ਕਾਹਦਾ ਨਜੂਮੀ ਤੈਨੂੰ ਨਹੀਂ ਸੀ ਪਤਾ ਅੱਜ ਤੈਨੂੰ ਪੈਣੀਆਂ ਹੈ ਤੈਨੂੰ ਨਹੀਂ ਸੀ ਪਤਾ ਅੱਜ ਪੈਣੀਆਂ ਰਸ਼ ਕਹਦਾ ਸੀ ਮੈਂ ਆਪਣਾ ਹੱਥ ਨਹੀਂ ਦੇਖਿਆ ਜੀ ਮਿਸਟੇਕ ਹੋ ਗਈ ਚਾਚਾ ਅੱਜ ਇਹਦੇ ਗੁੱਸੇ 'ਚ ਕਿਉਂ ਆ ਬਸ ਕਿਤੇ ਦੂਰ ਦੀ ਸਵਾਰੀ ਲਾ ਕੇ ਆਇਆ ਕਿਰਾਇਆ ਨਾ ਮੈਂ ਤੇਰੇ ਹੱਡਾਂ ਚੋਂ ਕਿਰਾਇਆ ਲੈ ਕੇ ਜਾਣਾ ਤੈਨੂੰ ਮੈਂ ਦੱਸ ਦਵਾਂ ਸਾਰੀ ਦੁਨੀਆ ਜੇਬਾਂ 'ਚ ਲੈਂਦੀ ਹੈ ਤੂੰ ਹੱਡਾਂ 'ਚ ਲੈਣਾ ਮੈਂ ਤੈਨੂੰ ਦੱਸ ਦਵਾਂ ਤੂੰ ਕਿਹਾ ਕਿਸੇ ਹੋਰ ਦਾ ਪਤਾ ਨਹੀਂ ਮੇਰਾ ਕਿਉਂ ਦਿਲ ਕਰਦਾ ਨਾ ਮੈਂ ਖੋਤੀ ਦਾ ਬੱਚਾ ਕਹਿ ਲਵਾਂ ਪਤਾ ਨਹੀਂ ਇਹਨੂੰ ਕਰ ਮੇਰਾ ਮੈਂ ਕਿਹਾ ਮੈਂ ਉਹਦੇ ਨਾਲ ਜਿਹੜਾ ਬੈਠਾ ਉਹਦੀ ਗੱਲ ਕਰਨ ਡਿਆ ਤੈਨੂੰ ਕਹਿ ਸਕਦਾ ਮੈਂ ਤੂੰ ਦੱਸੋ ਬੱਕਰੀ ਨਾ ਪੂਰਾ ਕਰਨ ਵਾਲੇ ਆ ਹੈ ਓਏ ਕੁੱਕੜ ਦੇ ਮਾਲਕਾ ਕਿਰਾਇਆ ਕਿਉਂ ਨਹੀਂ ਦਿੰਦਾ ਮੈਂ ਕੀਤਾ ਕਾਲ ਜੀ ਹੈ ਆ ਵੇਖ ਮਾਨਾ ਸਾਡੀ ਥੱਲੇ ਸਲਵਾਰ ਫਟੀ ਹੋਵੇ ਅੰਦਰ ਇਦਾਂ ਦੀ ਚੀਜ਼ ਹੁੰਦੀ ਤੇ ਜੇ ਪਿੱਛੋਂ ਪਾਟੀ ਹੋਵੇ ਤੇ ਫਿਰ ਇਦਾਂ ਦੀ ਹੁੰਦੀ ਹੈ ਤੈਨੂੰ ਕੀ ਗਿਆ ਕੱਲ ਉਧਰ ਹੋਣ ਨਹੀਂ ਆ ਇਹ ਕਿਰਾਇਆ ਜਿਹੜਾ ਤੁਹਾਨੂੰ ਦੇਣਾ ਪੈਣਾ ਆ ਇਹ ਤਾਂ ਦੇਣਾ ਹੀ ਪੈਣਾ ਜੀ ਜਦੋਂ ਆ ਦੂਸਰੇ ਕਿੱਥੇ ਆ ਉਹ ਇੱਕ ਉਹ ਦੂਜੇ ਬਾਹਰ ਨਿਕਲੋ ਕੁੱਤੀ ਕਿਸੇ ਜਹਾਨ ਦਿਓ ਆਂਦਰ ਹੀ ਹੁਣੇ ਇੱਕ ਦੂਜੇ ਦੇ ਘੋੜੀ ਉਹ ਬਾਹਰ ਨਿਕਲੋ ਪਹਿਲਾ ਬੰਦਾ ਬਾਹਰ ਕੱਢਣ ਵਾਲਾ ਆਇਆ ਇਹ ਤਾਂ ਸਾਰੇ ਅੰਦਰ ਕਰਨ ਵਾਲੇ ਹੀ ਆ ਰਹੇ ਨਹੀਂ ਓਏ ਬਾਜੀ ਅੱਖਾਂ ਦੇਣਾ ਨਹੀਂ ਦੇ ਬਾਜੀ ਵਿੱਚ ਇੱਕ ਅੱਧੀ ਵਾਰੀ ਬਾਹਰ ਵੀ ਕੱਢ ਲਿਆ ਕਰੋ ਕੰਜਰੋ ਗਾਲ ਲੈਣਾ ਅੰਦਰ ਹੀ ਤੁਸੀਂ ਬਾਹਰ ਲੱਤਾਂ ਤੇ ਨਿੱਕੇ ਨਿੱਕੇ ਗਜ਼ਾਸ ਲਵਾਓ ਅੰਦਰ ਕਰਨ ਵਾਲੇ ਆਏ ਅੰਦਰ ਤੇ ਇੱਕੋ ਹੀ ਬੰਦਾ ਕਰਦਾ ਵਾ ਉਹ ਜਿਹੜਾ ਅੰਦਰ ਕਰਦਾ ਹੁਣ ਉਹਨੇ ਐਕਟੀ ਪਿਛਲੇ ਅੰਦਰ ਹੀ ਕਰ ਦੇਣਾ ਮੈਂ ਕੀ ਇਹਨਾਂ ਕਿਰਾਇਆ ਕੱਢੋ ਕਿਰਾਇਆ ਸੀ ਕਿੱਥੋਂ ਦੇ ਦਈਏ ਕਿਰਾਇਆ ਹਫਤਾ ਹੋ ਗਿਆ ਸੀ ਕੁਝ ਨਹੀਂ ਕਰਾਇਆ ਉਹ ਮੈਂ ਠੇਕਾ ਲਿਆ ਤੁਹਾਡਾ ਮਾਰੀ ਨਾ ਵੇ ਮੈਨੂੰ ਮਾਰੀ ਨਾ ਵੇ ਓਏ! ਮੈਨੂੰ ਮਾਰੀ ਨਾ ਵੇ ਮੈਨੂੰ ਮਾਰੀ ਨਾ ਵੇ ਮੈਨੂੰ ਮਾਰੀ ਨਾ ਮੈਨੂੰ ਮਾਰੀ ਨਾ ਵੇ ਮੈਨੂੰ ਮਾਰੀ ਨਾ ਮੈਂ ਮਰ ਜਾਊਂਗੀ ਮੈਨੂੰ ਮਾਰੀ ਨਾ ਵੇ ਮੈਨੂੰ ਮਾਰੀ ਨਾ ਵੇ ਮੈਨੂੰ ਮਾਰੀ ਨਾ ਉਹ ਮੈਂ ਨਹੀਂ ਮਾਰਦਾ ਤੂੰ ਮਰਵਾਉਣੀ ਆ ਉਹ ਤੈਨੂੰ ਆਪਣੀ ਭੈਣ ਦੇ ਨਾਲ ਪਿਆਰ ਨਹੀਂ ਗਾ ਤੈਨੂੰ ਇਹ ਪਤਾ ਵੀ ਮਿਹਨਤ ਕਰਨ ਡਈ ਯਾਰ ਫੜ ਤੇਲ ਦੀ ਸ਼ੀਸ਼ੀ ਤੇ ਬਾਬੇ ਤੇ ਸਾਜ ਕਰਿਆ ਕਰ ਸਾਜ ਕਰਿਆ ਕਰ ਤੇਰੀ ਵੱਡੀ ਭੈਣ ਆ। ਤੇਰਾ ਤੇਲ ਨਹੀਂ ਲਾਉਣਾ ਕੱਲ ਵੀ ਰਾਤੀ ਸਾਨੂੰ ਤਾਰੇ ਮੀਰੇ ਦਾ ਦੇਤਾ ਸਾਰੀ ਰਾਤ ਸਾੜ ਪੈਂਦਾ ਰਿਹਾ ਉਹ ਤਾਰੇ ਨੀਲੇ ਦਾ ਸਿਰਫ ਤੈਨੂੰ ਤਾਂ ਦਿੱਤਾ ਸੀ ਤੁਸੀਂ ਕਿਤੇ ਰੌਲੇ ਕੋਲੇ ਜੀ ਕਹਿ ਦਿਓ ਉਈ ਮੈਂ ਮਰ ਗਿਆ ਹੁਣ ਚਾਚਾ ਨਾ ਪਰੇਸ਼ਾਨ ਕਰ ਕਿਉਂ ਕਹਿੰਦੇ ਹਫਤਾ ਹੋ ਗਿਆ ਕੁਛ ਨਹੀਂ ਕਰਾਇਆ
ਹਫਤਾ ਹੋ ਗਿਆ ਕੰਨ ਫੜ ਕੰਨ ਫੜ ਸਾਡਾ ਕੰਨ ਬੜੇ ਫੜਾ ਜਾ ਕੇ ਉਹਦੇ ਬੜਾ ਮੈਂ ਤੇ ਆਪਣੇ ਹਿੱਸੇ ਦਾ ਕਿਰਾਇਆ ਲਾਤਾ ਕੰਨ ਫੜ। ਫੜ ਮੇਰਾ ਕੰਨ ਹੋਰ ਸੁਣਦਾ ਉੱਚਾ ਹੋ ਐ ਲੈ ਓਏ ਉੱਚਾ ਹੋ ਹੈਲੋ ਓਏ ਉੱਚਾ ਤੁਸੀਂ ਚੁੰਮਣੀ ਆ ਉਹਨੇ ਤਾਂ ਤੇਰੀ ਗੱਲ ਕਰਨ ਦਾ ਹੀ ਲਾਨਤ ਹੈ ਤੁਸੀਂ ਚੁੰਮਣੀ ਆ ਉਹਦੇ ਮੁਰਸ਼ਿਦਾਂ ਦੀ ਹੈ ਓਏ ਹਰਾਮ ਦੇ ਜਾਂਦਾ ਘਾਟਾ ਵੀ ਤੂੰ ਚੁੰਮਣੀ ਆ ਉਹ ਸਿਆਣਾ ਬੰਦਾ ਉਹਨੇ ਪਹਿਲੇ ਸੁੰਘਣੀ ਆ ਲੈ ਕਿਤੇ ਲੈ ਚੁੰਮਣੀ ਆ ਵੇ ਚੁੰਮਦਾ ਤੇ ਇੱਕੋ ਹੀ ਬੰਦਾ ਵਾ ਉਹਨੇ ਚੁੰਮਣੀ ਲੈ ਉਹਨੇ ਚੁੰਮਣੀ ਆ ਇਹ ਕੁੱਤਖਾਨਾ ਕਰਨਾ ਇੱਧਰ ਦਫ਼ਤਰ ਆ ਜਾਓ ਸ਼ੀਸ਼ਾ ਟੁੱਟ ਗਿਆ ਮੈਂ ਤੁਹਾਡੀ ਭੈਣ ਕੱਢ ਲੈਣੀ ਆ ਕੰਨ ਫੜ ਚੁੰਮਣੀ ਆ ਕੰਨ ਚੁੰਮਣੀ ਫੜ ਆ। ਕੰਨ ਫੜੋ ਮੇਰਾ ਕੰਨ ਹੁੰਦਾ ਜਿੱਡੀ ਬਾਜੀ ਸੋਹਣੀ ਮੈਂ ਫਾੜੀ ਲੈਣਾ ਸੀ ਆ ਤੇਰੀ ਫਾਈਲ ਕੱਢੀ ਹੈ ਵਿੱਚੋਂ ਓਏ ਇਹਦਾ ਪਰੇ ਨੂੰ ਕੰਨ ਫੜਾ ਮੈਨੂੰ ਐ ਲੱਗਦਾ ਮੇਰੇ ਅੱਗੇ ਰਜਿਸਟਰ ਖੁੱਲਾ ਤੇ ਜੇ ਸੁਆਬਣਾ ਖੁੱਲ ਹੀ ਗਿਆ ਤੂੰ ਆਪਣਾ ਖਾਤਾ ਵੇਖ ਮੈਂ ਖਾਤਾ ਕੱਟਾ ਦੇਖਾਂ ਮੇਰੇ ਪੈਨ 'ਚ ਸਿਆਹੀ ਹੈ ਨਹੀਂ ਮੈਂ ਕਾਟੇ ਨਹੀਂ ਮਾਰਨੇ ਮੈਨੂੰ ਸਾਰਾ ਪਤਾ ਲੱਗ ਗਿਆ ਸਮਝ ਲੱਗੀ ਕਿ ਨਹੀਂ ਕੀ ਪਤਾ ਲੱਗ ਗਿਆ ਇਹ ਤੁਸੀਂ ਮਕਾਨ ਏਦਾਂ ਨਹੀਂ ਖਾਲੀ ਕਰਨਾ ਮੈਂ ਲੈ ਕੇ ਆਇਆ ਕਿਰਾਏਦਾਰ ਨਾਲ ਕੁਝ ਕਿਰਾਏਦਾਰ ਲੈ ਆਇਆ ਵਾ ਓਏ ਤੂੰ। ਬਕਵਾਸ ਬੰਦ ਕਰ ਓਏ ਤੂੰ ਕਿਰਾਏਦਾਰ ਲੈ ਆਇਆ ਤੂੰ ਐਡੀ ਕਨਵੇਸ ਤੇ ਕਿਰਾਏਦਾਰ ਲਈ ਫਿਰਦਾ ਬਵਾਲੀ ਜੋ ਗਿਆ ਅਸੀਂ ਵੀ ਸਟੇ ਲੈਂਦਾ ਪਹਿਲੇ ਐਡਾ ਲਈਦਾ ਸੀ ਹੁਣ ਐਡਾ ਲੈ ਲਿਆ ਸੀ ਓਏ ਏਡਾ ਬੜਾ ਸਟੇ ਲੈ ਲਿਆ ਮਾਮਾ ਸਿੱਧਾ ਦਿਲ ਨੂੰ ਹੱਥ ਪੈਣਾ ਤੈਨੂੰ ਵੀ ਵੇਖਾਂਗੇ ਅਸੀਂ ਸਾਡੇ ਕੋਲ ਕਿੱਦਾਂ ਮਕਾਨ ਖਾਲੀ ਕਰਾਉਣਾ ਓਏ ਹੈ ਮਕਾਨ ਖਾਲੀ ਕਰ ਤੇਰੇ ਵਰਗੇ ਅਸੀਂ ਕਈ ਵੇਖੇ ਬੱਚਾ ਕਈ ਵੇਖੇ ਉੱਥੇ ਤੁੰਦੇ ਆ ਕਿ ਜਿੱਥੋਂ ਨਿਕਲੇ ਆ ਤੂੰ ਮਹੀਨੇ ਦਾ ਟਾਈਮ ਲੈ ਲਾ ਦੇਖੋ ਬਾਜੀ ਅਸੀਂ ਮਹੀਨੇ ਤੱਕ ਦੇ ਟਾਈਮ ਲੈ ਲਾ ਮਹੀਨੇ ਤੱਕ ਦੇ ਦਿਆਂਗੇ ਮਹੀਨੇ ਤੱਕ ਮਹੀਨੇ ਤੱਕ ਦੇ ਦਿਆਂਗੇ ਮੇਰੀ ਬਾਜੀ ਵੈਸੇ ਵੀ ਮਹੀਨੇ ਬਾਅਦ ਦਿੰਦੀ ਆ ਮੱਥੇ ਨਹੀਂ ਲੱਗੀਦਾ ਹੁੰਦਾ ਅਗਲਾ ਸਿੱਧਾ ਵਿੱਚ ਮਾਰੂ ਫੇ ਚੰਗੀਆਂ ਰਵਾਂਗੀਆਂ ਇਹ ਮੈਂ ਤੈਨੂੰ ਦੱਸ ਦਵਾਂ ਬਾਅਦ ਆ ਜਾ ਚੰਗਾ ਰਹਿ ਜਾਏਗਾ ਕੌਣ ਮੈਂ ਕਿਰਾਏਦਾਰ ਲੈ ਆਇਆ ਓਏ ਕਿਰਾਏਦਾਰ ਕੱਲ ਹੀ ਲਿਆਇਆ ਤੈਨੂੰ ਇੱਕ ਦੋ ਦਿਨਾਂ ਤੱਕ ਪੈਸੇ ਦੇ ਦੇਣੇ ਆ ਸਾਡੇ ਕਿਤੇ ਪੈਸੇ ਫਸੇ ਆ ਵੀਰਿਆ ਮੈਂ ਤੈਨੂੰ ਪਤਾ ਵੀ ਪਾਰਕਿੰਗ ਦਾ ਰੌਲਾ ਵਾ ਗਾਹਕ ਆਉਂਦਾ ਹੀ ਓਏ ਗੱਲੀਆਂ ਟਾਕੀਆਂ ਚੂਸਣ ਵਾਲਿਆ ਤੈਨੂੰ ਨਹੀਂ ਸੀ ਪਤਾ ਅੱਜ ਹੈ ਬਕਵਾਸ ਕਰਦਾ ਕਿਉਂ ਮੈਂ ਕਿਰਾਏਦਾਰ ਲੈ ਕੇ ਆਇਆ ਲਿਓ ਮਸਲਾ ਲਿਓ ਹਾਂ ਮੈਡਮ ਰਸਮਾਂ ਕਿਹੜੀਆਂ ਉਹ ਰਸਮਾਂ ਰਹਿਣ ਦੇ ਮਾਂ ਦੇ ਖਸਮਾਂ ਰਸਮਾਂ ਕੀ ਕਰਨੀਆਂ ਤੇਲ ਚੋਣਾ ਤੇਲ ਚੋਵੋ ਨਾ ਮੁੰਡੇ ਨੂੰ ਨਾਲ ਦੇ ਦਿਓ ਅਗਰ ਉਹਦੇ ਕੋਲ ਤੇਲ ਨਾ ਹੋਇਆ ਉਹਨੇ ਬੱਚੀ ਦੇ ਉੱਪਰ ਖੱਚੇ ਉਡਾ ਦੇਣੇ ਆ ਇਹ ਮਤਲਬ ਕਹੀ ਜਾਣਾ ਇਹ ਰਸਮ ਹੁੰਦੀ ਤੇਲ ਚੋਂਦੀ ਚਲਾਓ ਜੀ ਚੋ ਪੀਤੀ ਹੈ ਨਾ ਚੋ ਨੀਚੋ ਅਜਾ ਕਾਕਾ ਜਿਸ ਤਰ੍ਹਾਂ ਤੂੰ ਕਰ ਰਿਹਾ ਨਾ ਹਾਂਜੀ ਉਹਨਾਂ ਨੇ ਚੋਣਾ ਤੂੰ ਲਵਾਉਣਾ ਚਾਹਣਾ ਨਹੀਂ ਚੋਵਾ ਤੇਲ ਤੋਂ ਚੋ ਆ ਜਾ ਪਹਿਲੀ ਵਾਰੀ ਚੋਣੀ ਮੇਰੀ ਸਾਲੀ ਹੈਗੀ ਚਲੋ ਮੈਂ ਤੇ ਮੇਰੇ ਨਾ ਤੂੰ ਨਹੀਂ ਤੁਹਾਡੀ ਮਾਂ ਹੋਵੇ ਨਾ ਏਦਾਂ ਨਹੀਂ ਹੋਣਾ ਹੋ ਗਿਆ ਰਸਮਾਂ ਇਹ ਕੀ ਹੈ ਇਹ ਚੁੰਨੀ ਤਨਾਈ ਓਏ ਤੂੰ ਤਨੀਆ ਬਾਤ ਕਰ ਲੱਗੇ ਉਹ ਦੋਨੋਂ ਤਨਈਆ ਨਹੀਂ ਹੈ ਇਹ ਕੀ ਇਹ ਪਤਾ ਰਸਮ ਹੁੰਦੀ ਹੈ ਇਹਨੂੰ ਕਹਿੰਦੇ ਰਸਤਾ ਰਕਾਈ ਅੱਛਾ ਹਾਂ ਰਸਮਾਂ ਹੋਣਗੀਆਂ ਰਸਮ ਇਹਦਾ ਕੀ ਹੈ ਇਹ ਹੁਣ ਜੋ ਕੁੜੀਆਂ ਕਹਿਣਗੀਆਂ ਨਾ ਉਹ ਤੁਹਾਨੂੰ ਦੇਣਾ ਪੈਣਾ ਕੀ ਦੇਗਾ ਜੀ ਪੈਸੇ ਕੀ ਲੈ ਰਹੀ ਅੱਜ ਕੱਲ ਨਹੀਂ ਸਾਡਾ ਤਾਂ ਪਹਿਲਾ ਵਿਆਹ ਹੈ ਨਾ ਇਹ ਸਾਡੇ ਦਾ ਨਹੀਂ ਪਹਿਲਾ ਜੀ ਹੈ ਹੀ ਨਹੀਂ ਪਹਿਲਾ ਉੱਤੋਂ ਓਹ ਅਬ ਲਿਓ ਜੀ ਜੀ पैसे दो ਕਿੰਨੇ 2 लाख 2 ਲੱਖ हाँ जी नहीं 2 लाख ज्यादा जो इकबाल टाउन चल रहा है रेट वो लो कल नंबर आते गए उते 5000 नहीं, दे पापा ਇਹ ਪੁੱਤ ਤੇਰੀਆਂ ਜੁੱਤੀਆਂ ਤੋਂ ਕਰਵਾਣ हाँ ਦੇ ਹੈ हाँ ਖੜੋ हाँ
अच्छी है मेरे हट जा अरे हो जाओ। की होया सासू मां हट जा चलो बिस्मिल्लाह ओ तो रह गए हैं हाय हाय कोई नहीं पीती ਉਹ ਨਹੀਂ ਉਹਦਾ ਅਸਰ ਹੋਇਆ ये ना होवे मेरे ते भी असर हो जाए अच्छा अच्छा ਪੁੱਤਰ ਤੂੰ ਤੇ ਅੱਬੇ ਦੇ ਆਰ ਪਾਰ ਕਰਨਾ ਚਾਹੁੰਦਾ ਕੁਰਸੀ नहीं पापा ਤੇ ਰੱਖ लो जी हाँ। ये रख देना ਹੈ हां ਲਿਆਓ ਜੀ मां ਬੇਟਾ ਆਜੋ ਆਜੋ ਇੱਥੇ ਬੇਟਾ ਦੁੱਧ ਫੜਾਈ ਦੀ ਰਸਮ ਮੈਂ ਕਰਨੀ ਹੈ इन्ने ਮੈਂ दुद्धू आए सासू मां दुद्धू ਕਾ ਦੁੱਧ ਲੈ ਕੇ आ दुद्धू ਇਹ ਹੁਣ ਫੈਸਲਾ ਕਰ ਲਾ ਵੀ ਕਿਹਨੇ ਕਰਨੀ ਹੈ ये लो दुद्धू आपका प्लेस पे आलू आए 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 आए। अच्छी है सास आहा ਤੈਨੂੰ ਕੀ ਆ ਉਹ ਜੇ ਇੰਜੀ ਦੌਰਾ ਪੈਣਾ ਸੀ ਆਪਣੇ ਵਾਲੀ ਵੀ ਲੈ ਹੀ ਆਉਣਾ ਉਹ ਮਰ ਗਈ ਆ ਦੁੱਜੂ ਨਹੀਂ ਦੁੱਜੇ ऐसे नहीं ਦੁੱਜਾ ਦੁੱਜੂ ਦਿੱਤੂ ਦੁੱਜੂ ਇਹਨੂੰ ਰੱਖ ਤੇ ਚਲੋ ਫੇਰ ਦੁੱਧ ਪਿਲਾਈ ਦੀ 2 लाख रुपया हाँ जी 2 लाख रुपया ਦੁੱਧ ਪਿਲਾਈ ਪਿੱਛੇ ਤੋਂ 2 ਲੱਖ ਦਾ दूध दा ਇਹਦਾ 2 ਲੱਖ ਓਏ ਇਹਦਾ ਬਣਦਾ 2 ਲੱਖ ओए ਅੰਨੀ ਦਿਆ ਤੁਹਾਨੂੰ ਪਤਾ ਹੀ ਨਹੀਂ ਵੀ ਇਹਦਾ 2 ਲੱਖ ਨਹੀਂ ਇਹਦਾ 2 ਲੱਖ ਇਹਦਾ ਆਹੋ ਉਹ ਫਰੀ ओ केड़ा ਆ ਜਿਹੜਾ ये ये ਅੱਬਾ ਮੇਰਾ ਵਿਆਹ ਤੂੰ ਲੇਟ ਕਰਾਣਾ 2 ਲੱਖ 2 लाख 2 ਲੱਖ ਦੇ 2 ਲੱਖ ਤੁਹਾਡੇ ਮੁੰਡੇ ਦਾ ਪਹਿਲਾ ਵਿਆਹ ਹੈ ਨਾ ਹਾਂਜੀ ਹਾਂਜੀ ਖੋਲ ਕੇ ਪੈਸਾ ਲਾਓ ਖੋਲ ਖੋਲ ਕੇ ਫਿਰ ਤੁਸੀਂ ਵੀ ਆ ਜਾਓ 4 ਲੱਖ ਲੈ ਲਓ ਆ ਖੋਲ ਕੇ ਲਾਉਣੇ 2 ਲੱਖ ਕਾਕਾ ਬਹੁਤ ਜ਼ਿਆਦਾ ਇਹ ਸਾਰੀਆਂ ਮਿਲਾ ਵੀ ਲਵੇ ਤੇ 2 ਲੱਖ ਨਹੀਂ ਬਣਦਾ ਹਾਂ। ਉਹ ਪਰੇ ਜਿਹੜੀ ਖੜੀ ਆ ਉਹਦੇ ਕੋਲ ਟੋਟਲ ਬਿੱਲੀ ਕਿੰਨਾ हाय अल्लाह जी ਉਹ ਜੇ ਘੱਟ ਪਊਗਾ ਫਿਕਰ ਨਾ ਕਰ ਮੈਂ ਤੇਰੇ ਮੂੰਹ 'ਚ ਫੀਡਰ ਤੋੜ ਦੂੰ ਠਹਿਰ ਦੇ ਪੈਸੇ ਪਾਪਾ दो कर दो ਲਓ ਆਏ ਹਾਏ चलो ਆਏ ਦੁੱਦੂ ਦੁੱਦੇ ਆਹਾ ਤੇਰਾ ਬੇੜਾ ਕਰਕੇ ਜਾਏ 2 ਲੱਖ ਲੈ ਲਿਆ ਨਾਲ ਮੂਲੀਆਂ ਵਾਲੇ ਪਰੌਠੇ ਖਾਦੇ ਸਾਲੀ ਨੇ ਚਲੋ ਠੀਕ ਹੈ ਬੇਟਾ ਜੀ ਲਓ ਜੀ ਇਹ ਤੇ ਹੋ ਗਈ ਕੁੜੀ ਕਿੱਥੇ ਚ ਆ ਉਹ ਦੁਲਹਨ ਨੂੰ ਬੁਲਾਓ ਦੁਲਹਨ ਨੂੰ ਅਸੀਂ ਬੱਚੀ ਆ ਲਿਆ ਤੇ ਅੰਦਰ ਹੈ ਪੁੱਤਰ ਅੰਦਰ ਹੈ ਅੰਦਰ ਹੈ ਬਾਹਰ ਆ ਨਹੀਂ ਓਏ ਤੇਰਾ ਕਾਰੀਗਰ ਆਇਆ ਉਹ ਬਹਿ ਜਾ ਇੱਥੇ ਨੋ ਤੇਰੀ ਆ ਰਹੀ ਹੈ ਜਾ ਯਾਰ ਬਾਚਾ ਅੱਛਾ ਜੀ ਸਾਹਿਬ ਇੱਕੋ ਗੱਲ ਕਰਨੀ ਮੈਂ ਅਗਲੀ ਵਾਰ ਸਾਡੀ ਬੱਚੀ ਨੂੰ ਕੋਈ ਤਕਲੀਫ ਨਾ ਦੇਣਾ ਕਿਉਂ ਮੁੰਡਾ ਨਾਲ ਖੰਜਰ ਬਣ ਕੇ ਫਿਰ ਰਿਹਾ ਉੱਤੇ ਜਿਹੜੀ ਹਸਬੈਂਡ ਤਰੀਕ ਹੋਣੀ ਹੈ ਉਹ ਤੇ ਹੋਣੀ ਹੈ ਨਹੀਂ ਕੋਈ ਤਕਲੀਫ ਨਾ ਦੇਣਾ ਜਿੱਥੇ ਤੂੰ ਆ ਗਿਆ ਨਾ ਮੈਂ ਤੈਨੂੰ ਤਕਲੀਫ ਦੇ ਦੇਣੀ ਆ ਕੋਈ ਤਕਲੀਫ ਨਾ ਦੇਣਾ ਨਹੀਂ 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 ਕੋਈ ਤੇਰਾ ਤਕਲੀਫ ਨਹੀਂ ਦਿੰਦੇ ਨਹੀਂ ਇੱਧਰ ਦਿੰਦੇ ਮਾਰ ਲਿਓ ਬੱਚੀ आली तैयार हो रही है ਹੈ तैयार हो रही है ਯਾਰ ਹੋ ਕੀ ਰਹੀ ਹੈ ਮੈਨੂੰ ਜੈ ਬਖੂਆ ਤੇ ਲੈ ਚੱਲ ਓਏ 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 एडी केड़ी काली है ਜਵਾਈ ਪਤਾ ਹੈ ਦੁਲਹਨ ਆ ਰਹੀ ਹੈ ਕੁੜੀ ਨੇਰੇ ਤੋਂ ਡਰਦੀ ਏ ਕਾਕਾ ਐਨੀ ਮੇਰੇ ਪੁੱਤਰ ਨੂੰ ਅੱਗ ਲੱਗੀ ਹੋਈ ਹੈ ਉਹ ਅਸਲ ਚ ਨਾ ਮੇਰੇ ਵਾਲੀ ਦਵਾਈ ਖਾ ਬੈਠਾ ਤੇਰੀ ਤਾਂ ਮਰ ਗਈ ਹੈ ਤੇਰੇ ਵਾਲੀ ਕਿਉਂ ਖਾਲੀ ਹੋਰ ਇਦਾਂ ਹੱਥੇ ਨਹੀਂ ਚੜ ਜਾਂਦੀਆਂ ਫੁੱਲਾਂ ਨੂੰ ਪਾਲੀਏ ਜੀ ਫੁੱਲਾਂ ਨੂੰ ਕੋਈ ਗੱਲ ਨਹੀਂ ਅਸੀਂ ਪਾਣੀ ਲਾਉਂਦੇ ਰਹਾਂਗੇ ਇਸ ਲਈ ਟੈਨਸ਼ਨ ਦੀ ਲੋੜ ਹੀ ਨਹੀਂ ਬੱਤੀਆਂ ਇਹ ਹੋਰ ਗੱਲਾਂ ਦੀਆਂ ਗੱਲਾਂ ਮੇਰਾ ਜਵਾਈ ਸੋਹਣਾ ਹਾਂ ਸੋਨੂ ਪਤਾ ਨਹੀਂ ਕਿੱਥੋਂ ਸੁਸਰੂ ਚੈੱਕ ਕਰ ਕਿਤੇ ਦੌੜ ਤੇ ਨਹੀਂ ਗਈ ਨਹੀਂ ਓਏ ਹੈ ਆ ਗਈ ਆ ਗਈ ਅੱਛਾ ਆ ਗਈ ਆ ਜਾਣ ਦਿਓ ਲੰਮਾ ਸਫ਼ਰ ਹੈ ਆਣ ਦਿਓ ਮਾਸ਼ਾਅੱਲਾ ਮਾਸ਼ਾਅੱਲਾ ਬਹੁਤ ਪਿਆਰੀ ਮੈਂ ਬੱਤੂ ਪਰ ਐਵੇਂ ਨਹੀਂ ਪਸੰਦ ਕੀਤੀ ਹਾਏ ਹਾਏ ਅੱਬਾ ਮੈਨੂੰ ਲੱਗਦਾ ਕੁੜੀ ਨੇ ਵੀ ਪੀਤੀ ਹੋਈ ਹੈ ਰੱਖ ਮੇਰੇ ਕੋਲ ਹੋਰ ਲੈ ਲੈ ਉਹ ਆਪਣੇ ਵਾਲੀ ਨੂੰ ਕਹੋ ਵੀ ਜੇ ਕਰ मुझे ਮੇਰੇ ਕੋਲ ਲਾ ਲੈ ਮੈਂ ਨਾ ਕਰਦੇ ਨਹੀਂ आपको कैसा लगा हूँ मैं
जान पहले वालों से ज्यादा खूबसूरत है। पहले वालों से ਇਹਦਾ ਮਤਲਬ ਲੜਕੀ ਪਹਿਲਾਂ ਸ਼ਾਦੀशुदा ਅੰਨੀ ਜੈਸਾ ਨੂੰ ਝੂਠਾ ਦੁੱਧ ਪਿਲਾਈ ਜਾਂਦੇ ਹੋ। ਉਹ ਸੁਣ ਤਾਂ ਲਵੋ ਭਾਈ ਜੀ, ਉਹ ਗੱਲ ਇਹ ਆ ਜਿਹੜੀ ਮੇਰੀ ਕੁੜੀ ਹੈ ਨਾ ਵਿਆਹੀ ਹੋਈ ਆ, ਉਹ ਮੇਰਾ ਜਵਾਈ ਤੂੰ ਦੇਖ ਲਵੇਂ ਨਾ ਤੇਰਾ ਦਿਲ ਚੜ ਜੇ ਜਵਾਈ ਹੋਣ। ਉਹ ਕਾਲਾ ਹੀ ਐਡਾ ਉਹ। ਅੱਛਾ ਉਹਦਾ ਘਰ ਤੁਸੀਂ ਨਾ ਜਿੱਤੇ ਗੋਰੇ ਸ਼ੀਰ ਜਵਾਨ ਮੈਂ ਸੱਚ ਗਿਆ। ਉਹ ਵਜਾਓ ਬਾਜੇ ਬਜਾਓ ਬਾਜੇ ਬਜਾਓ